व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि डीएमके पार्टी के लीडर ने भारतीय पार्लीमेंट में खलो के सवाल किया है कि भारत में सिर्फ 24,821 लोग संस्कृत जुबान बोलने वाले हैं, पर आरएसएस की हुकूमत संस्कृत को प्रमोट करने लई टैक्स देने वाले लोगों का करोड़ों रुपया बर्बाद क्यों कर रही है। सो इस बारे आप गलबात करन जा रहे हैं और नाल ही जो लाइव मैसेज ने वो भी शेयर करन जा रहे हैं। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, मैं ये देख रहे हैं भी डीएमके दे ਜਿਹੜੇ ਨੁਮਾਇੰਦੇ ਨੇ ਪਾਰਲੀਮੈਂਟ 'ਚ ਉਹ ਹਿੰਦੂਤਵਾ ਦੀਆਂ ਜੜ੍ਹਾਂ ਦੇ ਉੱਤੇ ਕੁਹਾੜੀ ਦੇ ਨਾਲ ਵਾਰ ਕਰ ਰਹੇ ਨੇ। ਕੱਲ੍ਹ ਵੀ ਇੱਕ ਸੈਗਮੈਂਟ ਅਸੀਂ ਕੀਤਾ ਜਿਹਦੇ 'ਚ ਕਿ ਮਿਸਟਰ ਮਾਰਨ ਜਿਹੜਾ ਡੀਐਮਕੇ ਦਾ ਲੀਡਰ ਹੈ ਉਹਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਚੈਲੰਜ ਕੀਤਾ। ਉਹਨੇ ਕਿਹਾ ਕਿ ਜੇ ਅਸੀਂ ਸਾਊਥ ਦੀਆਂ ਸਟੇਟਾਂ ਅਸੀਂ ਜਿਹੜਾ ਉਹ ਕਿੰਨਾ ਟੈਕਸ ਦਿੰਦੇ ਹਾਂ, ਤੁਸੀਂ ਦੂਸਰਿਆਂ 'ਤੇ ਖਰਚ ਕਰ ਰਹੇ ਹੋ, ਸਾਡੇ ਨਾਲ ਤੁਸੀਂ ਡਿਸਕ੍ਰਿਮੀਨੇਟ ਕਰ ਰਹੇ ਹੋ ਔਰ ਤੁਸੀਂ ਹਿੰਦੀ ਸਾਡੇ 'ਤੇ ਇੰਪੋਜ਼ ਕਰ ਰਹੇ ਹੋ। ਅਸੀਂ ਜਿਹੜਾ ਤੁਸੀਂ ਜੀ ਸਦਕੇ ਕਰੋ, ਬਟ ਇਹ ਸਾਡੀ ਅਸੀਂ ਡ੍ਰੈਵਿਡਨ ਮਾਡਲ ਫੋਲੋ ਕਰਾਂਗੇ। ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਰੇ ਇਸ ਲੈਵਲ ਦੇ ਉੱਤੇ ਕਦੇ ਵੀ ਸਾਡੇ ਸਿੱਖ ਕੌਮ ਦੇ ਨੁਮਾਇੰਦੇ ਜਿਹੜੇ ਭਾਵੇਂ ਕਦੋਂ ਤੋਂ ਵੀ ਜਾਂਦੇ ਰਹੇ ਨੇ, ਉਹਨਾਂ ਨੂੰ ਸ਼ਾਇਦ ਅੱਜ ਫੇਰ ਅੱਜ ਵੀ ਉਹਨਾਂ ਦੀ ਮੀਡੀਆ ਦੀ ਮੇਨ ਖਬਰ ਬਣੀ ਹੈ ਔਰ ਇਹ ਹੈ ਕਿ ਪਾਰਲੀਮੈਂਟ 'ਚ ਖਲੋ ਕੇ ਡੀਐਮਕੇ ਦੇ ਐਮਪੀ ਨੇ ਦਯਾਨਿਧੀ ਮਾਰਨ ਉਹਨਾਂ ਨੇ ਫਿਰ ਕਿਹਾ ਔਰ ਹੈਡਲਾਈਨ ਹੈ ਸੰਸਕ੍ਰਿਤ ਇੰਟਰਪ੍ਰੀਟੇਸ਼ਨ ਇਨ ਲੋਕ ਸਭਾ ਸਪਾਰਕਸ ਡਿਬੇਟ ਕਿ ਲੋਕ ਸਭਾ ਦੇ ਵਿੱਚ ਜਿਹੜਾ ਉਹਨਾਂ ਨੇ ਸੰਸਕ੍ਰਿਤ ਦਾ ਵੀ ਇੱਕ ਇੰਟਰਪ੍ਰੇਟਰ ਲਾਇਆ, ਉਸ ਦੇ ਉੱਤੇ ਡਿਬੇਟ ਹੋਈ। ਡੀਐਮਕੇ ਦੇ ਐਮਪੀ ਨੇ ਕਿਹਾ ਟੈਕਸ ਪੇਅਰਸ ਮਨੀ ਵਾਜ਼ ਬੀਇੰਗ ਵੇਸਟਡ ਐਜ਼ ਸੰਸਕ੍ਰਿਤ ਵਾਜ਼ ਨਾਟ ਏ ਕਮਿਊਨੀਕੇਬਲ ਲੈਂਗੁਏਜ। ਉਹਨੇ ਕਿਹਾ ਜੀ ਇਹ ਤੁਸੀਂ ਵੇਸਟ ਕਰ ਰਹੇ ਹੋ, ਜਿਨ੍ਹਾਂ ਨੇ ਟੈਕਸ ਦਿੱਤੇ ਹੋਏ ਨੇ ਉਹਨਾਂ ਦਾ ਪੈਸਾ, ਇਹ ਸੰਸਕ੍ਰਿਤ ਕੌਣ ਜਾਣਦਾ, ਕੌਣ ਬੋਲਦਾ। ਔਰ ਉਹਦੇ ਜਵਾਬ 'ਚ ਸਪੀਕਰ ਬਿਰਲੇ ਨੇ ਕਿਹਾ ਇਨ ਭਾਰਤ ਦਾ ਪ੍ਰਾਇਮਰੀ ਲੈਂਗੁਏਜ ਹੈਜ਼ ਬਿਨ ਸੰਸਕ੍ਰਿਤ। ਵੀ ਅੱਜ ਭਾਵੇਂ ਨਹੀਂ ਸੰਸਕ੍ਰਿਤ ਬੋਲਣ ਵਾਲੇ, ਪਰ ਇਹ ਸਾਡੇ ਭਾਰਤ ਦੀ ਜਿਹੜੀ ਹੈ ਉਹ ਪ੍ਰਾਇਮਰੀ ਲੈਂਗੁਏਜ ਜਿਹੜੀ ਹੈ ਉਹ ਸੰਸਕ੍ਰਿਤ ਹੈ। ਔਰ ਜਦੋਂ ਜਿਹੜੀਆਂ ਹੁਣ 6 ਹੋਰ ਲੈਂਗੁਏਜਿਸ ਉਹਨਾਂ ਨੇ ਐਡ ਕੀਤੀਆਂ ਇੰਟਰਪ੍ਰੀਟੇਸ਼ਨ ਦੇ ਲਈ, ਪਰ ਦਿਲਚਸਪ ਪਾਰਟ ਇਹ ਸੀ ਕਿ ਇਹਨੇ ਦਯਾਨਿਧੀ ਮਾਰਨ ਨੇ ਡੀਐਮਕੇ ਦਾ ਜਿਹੜਾ ਐਮਪੀ ਹੈ ਉਹਨੇ ਕਿਹਾ ਜੀ ਇਹ ਤੁਸੀਂ ਮਨੀ ਵੇਸਟ ਕਰ ਰਹੇ ਹੋ, ਪਹਿਲਾਂ ਇਹ ਦੱਸੋ ਵੀ ਕਿੰਨੇ ਲੋਕ ਭਾਰਤ ਦੇ ਵਿੱਚ ਸੰਸਕ੍ਰਿਤ ਬੋਲਦੇ ਨੇ। ਫਿਰ ਫਿਗਰਸ ਕੋਟ ਕੀਤੀਆਂ ਗਈਆਂ ਕਿ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਲਾਸਟ ਸੈਂਸਸ ਹੋਈ ਹੈ ਉਸ ਦੇ ਵਿੱਚ ਤਾਂ ਸਿਰਫ 2011 ਦਾ ਪਾਪੂਲੇਸ਼ਨ ਸਰਵੇ ਜਿਹੜਾ ਹੈ ਉਹਦੇ 'ਚ ਸੀ ਕਿ ਸਾਰੇ ਭਾਰਤ ਦੇ ਵਿੱਚ ਸੰਸਕ੍ਰਿਤ ਬੋਲਣ ਵਾਲੇ ਸਿਰਫ 73,000 ਲੋਕ ਨੇ। ਪਰ ਇਸ ਤੋਂ ਵੀ ਅੱਗੇ ਜਾ ਕੇ 2011 ਦੀ ਜਿਹੜੀ ਲਿੰਗੁਇਸਟਿਕ ਸੈਂਸਸ ਹੋਈ ਜ਼ਬਾਨ ਆਧਾਰਿਤ, ਉਹਦੇ 'ਚ ਸੀ ਕਿ ਸਿਰਫ 24,821 ਲੋਕ ਸੰਸਕ੍ਰਿਤ ਬੋਲਦੇ ਨੇ। ਸਾਰੇ ਭਾਰਤ ਦੇ ਵਿੱਚ 24,000 ਬੰਦਾ ਹੀ ਸੰਸਕ੍ਰਿਤ 1 ਬਿਲੀਅਨ 400 ਮਿਲੀਅਨ 'ਚ। ਔਰ ਉਹਨੇ ਡੀਐਮਕੇ ਨੇ ਸਵਾਲ ਕੀਤਾ ਕਿ ਵੀ ਇੱਥੇ ਆਲਰੇਡੀ ਜਦੋਂ ਲੈਂਗੁਏਜਿਸ ਜਿਹੜੀਆਂ ਬੋਲੀਆਂ ਜਾਂਦੀਆਂ ਨੇ 22 ਲੈਂਗੁਏਜਿਸ ਰੈਕਗਨਾਈਜ਼ਡ ਨੇ, ਬੰਗਲਾ, ਗੁਜਰਾਤੀ, ਕਨਾਡਾ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ, ਇਹਨਾਂ ਸਾਰਿਆਂ ਦਾ ਇੰਟਰਪ੍ਰੇਟਰ ਨੇ। ਪਰ ਆਰਐਸਐਸ ਉਸ ਸੰਸਕ੍ਰਿਤ ਜ਼ਬਾਨ ਦਾ ਇੰਟਰਪ੍ਰੇਟਰ ਕਿਉਂ ਇੱਥੇ ਲਾ ਰਹੀ ਹੈ ਜੋ ਔਰ ਖਰਚ ਕਰ ਰਹੀ ਹੈ, ਜਿਹਨੂੰ ਕਿ ਬੋਲਣ ਵਾਲਾ 25,000 ਬੰਦੇ ਵੀ ਨਹੀਂ ਨੇ। ਸੋ ਗੱਲ ਇਹ ਨਹੀਂ ਹੈ ਕਿ ਵੀ ਇਹ ਸਵਾਲ ਚੁੱਕਿਆ। ਮੈਨੂੰ ਇਹ ਲੱਗਦਾ ਹੈ ਵੀ ਸਾਊਥ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਈ ਹੈ ਵੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਜਿੱਥੇ ਵਾਰ ਹੋਏ ਤੇ ਇਹਨਾਂ ਨੂੰ ਤਕਲੀਫ ਹੋਏਗੀ, ਉਹਨਾਂ ਨੇ ਇਹਨਾਂ ਦੀ ਜਿਹੜੀ ਆ ਡ੍ਰੈਵਿਡਨ ਮਾਡਲ ਦੀ ਵੀ ਗੱਲ ਕੀਤੀ ਔਰ ਇਹ ਵੀ ਕਿਹਾ ਕਿ ਵੀ ਤੁਸੀਂ ਜਿਹੜਾ ਇੱਕ ਡੈਡ ਲੈਂਗੁਏਜ ਜਿਹੜੀ ਹੈ ਉਹਨੂੰ ਜ਼ਿੰਦਾ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਤੁਹਾਡਾ ਹਿੰਦੂਤਵਾ ਦਾ ਏਜੰਡਾ, ਮਨੂ ਸਮ੍ਰਿਤੀ ਦਾ ਏਜੰਡਾ। ਜੇ 29,000 ਲੋਕ ਸੰਸਕ੍ਰਿਤ ਪੜ੍ਹਦੇ ਨੇ ਜਿਹੜੇ ਤੇ ਬੋਲਦੇ ਨੇ ਨਾ 24,000 ਹੀ, ਇਹਦਾ ਮਤਲਬ ਵੀ ਉਹਨਾਂ ਦੇ ਵੇਦ ਕੌਣ ਪੜ੍ਹਦਾ ਹੈ, ਸ਼ਾਸਤਰ ਕੌਣ ਪੜ੍ਹਦਾ, ਸਮ੍ਰਿਤੀਆਂ ਕੌਣ ਪੜ੍ਹਦਾ, ਸਾਰੇ ਸੰਸਕ੍ਰਿਤ 'ਚ ਨੇ। ਸੋ ਇਹ ਸ਼ੋਅ ਕਰਦਾ ਹੈ ਵੀ ਜਿਹੜਾ ਇਹ ਆਪਣੇ ਆਪ ਨੂੰ ਹਿੰਦੂਤਵਾ ਦੇ ਨਾਂ ਥੱਲੇ ਔਰ ਉਸ ਦੇ ਥੱਲੇ ਕਿ ਜੀ ਇੰਨਿਆਂ ਨੇ ਕੁੰਭ ਬਣਾ ਲਿਆ, ਉਹ ਯੋਗੀ ਗਿਣਦਾ ਕਦੇ 30 ਕਰੋੜ ਗਾਉਂਦਾ, ਕਦੇ 40 ਕਰੋੜ ਗਿਣਾਉਂਦਾ ਵੀ ਉਹਨਾਂ ਨੇ ਭਾਈ ਉਹ ਤਾਂ 24,000 ਜਿਹੜਾ ਬ੍ਰਾਹਮਣ ਹੈ ਸੰਸਕ੍ਰਿਤ ਬੋਲਣ ਵਾਲਾ, ਉਹ ਉਹਨਾਂ ਦਾ ਜੋ ਵੀ ਝੂਠ ਪਖੰਡ ਹੈ ਉਹ ਲਾਗੂ ਤੁਸੀਂ ਕਰ ਰਹੇ ਹੋ ਟੈਕਸ ਪੇਅਰ ਮਨੀ ਦੇ ਉੱਤੇ। ਸੋ ਇਹ ਹੈ ਜਦੋਂ ਤੁਸੀਂ ਇੰਟੈਲੈਕਟ ਦੀ ਗੱਲ ਕਰਦੇ ਹੋ, ਇਹ ਤਮਿਲ ਲੋਕਾਂ ਦਾ ਜਾਂ
ਡੀਐਮਕੇ ਦਾ ਜਿਹੜਾ ਇਹ ਤਰੀਕਾ ਇਹਨਾਂ ਨੂੰ ਬਹੁਤ ਤਕਲੀਫ ਦੇ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਬੱਲੇ ਬੱਲੇ ਐਵਰੀਡੇ ਪਹਿਲੇ ਸਾਡੇ ਵਿਊਅਰ ਹੁੰਦੇ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਜੀਤ ਵਰੈਜ ਜੀ ਵੀ ਫਤਿਹ, ਔਰ ਇਸੇ ਤਰ੍ਹਾਂ ਸੋਨਮਾਇਲ ਜੀ ਵੀ, ਨਵਾਜ਼ ਚੌਧਰੀ ਜੀ ਵੀ ਅਸਲਾਮ ਵਾਲੇਕਮ ਕਹਿੰਦੇ ਨੇ। ਔਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਸਾਹਿਬਾ ਐਂਡ ਟੀਮ TV 84 डॉक्टर साहब मोदी was sitting in Paris conference meeting जैसे उर्दू मुहावरा है बेगानी शादी में अब्दुल्ला दीवाना। और सतनाम सिंह जी और इसी तरह राजनप्रीत सिंह जी ਸਾਨੂੰ ਨਵਾਜ਼ ਚੌਧਰੀ ਜੀ ਨੇ ਵੀ ਔਰ ਹੋਰਾਂ ਨੇ ਵੀ ਇੱਕ ਉਹ ਪਿਕਚਰ ਭੇਜੀ ਹੈ ਜਿਹਦੇ 'ਚ ਉਹ ਫ੍ਰੈਂਚ ਪ੍ਰੈਜ਼ੀਡੈਂਟ ਹੱਥ ਮਿਲਾ ਰਿਹਾ ਹੈ ਐਂਟੋਨੀਓ ਦੇ ਨਾਲ ਵੀ ਦੂਜੇ ਵੀ। ਇਹ ਇੱਦਾਂ ਦੀ ਖੜਾ ਹੋਣ ਲੱਗਾ ਤੇ ਉਹ ਇਹਦੇ ਵੱਲ ਦੇਖਿਆ ਹੀ ਨਹੀਂ, ਇਹ ਬਹਿ ਗਿਆ ਵਿੱਚ ਕੇ ਤੇ ਉਹਦੇ ਤੇ ਕਈਆਂ ਨੇ ਆਇਆ ਹੋਇਆ ਕਿ ਹਾਏ ਹਾਏ ਵਿਚਾਰੇ ਫਕੀਰ ਨਾਲ ਵੀ ਹੱਥ ਮਿਲਾ ਲਓ ਮੋਦੀ ਦੀ ਬਿਜ਼ਤੀ। परमिंदर जी और इसी तरह जसकीत सिंह जी, चरणजीत सिंह जी, इंद्रजीत सिंह संधू जी और इसी तरह अकाली पत्रकार मोहम्मद याकूब जी ने काफ़ी सारे मैसेज ने कहते जो बोले सोनियाल सत श्री अकाल और कहते हैं कि खालसा देग तेग फतेह पंथ की जीत काल तक तू आई आवाज खालिस्तान खालिस्तान। ये नारे हुण असीं लाउणे ने बस ताईं अज लगा रहे हैं। और पूछ रहे हैं कि कितनियां बसां जाणियां। कहते मैं एक प्रोटेस्ट विच गया सी ਤੇ ਆਈ ਥਿੰਕ ਉਹ ਫਲਸ਼ਿੰਗ ਤੁਸੀਂ ਹੋਇਆ ਸੀ, ਮੈਂ ਕਹਿੰਦੇ ਉਹ 'ਚ ਮੈਂ ਪਾਰਟਿਸਿਪੇਟ ਕੀਤਾ ਸੀਗਾ। ਬਹੁਤ ਚੰਗਾ ਕੀਤਾ। ਹਾਂਜੀ ਸੁਖਜੀਵਨ ਬੱਚੂ ਜੀ ਔਰ ਕੀਰਤਨ ਟਰੰਪ ਦਾ ਸਮਰਥਨ ਕਰਨ ਵਾਲੇ ਸਿੱਖਾਂ ਨੂੰ ਜਾਣਾ ਪਵੇਗਾ। और फिर इसी तरह मोहम्मद याकूब जी कहते नवाज चौधरी मोदी के खिलाफ प्रोटेस्ट में मुजाहरा में ज़रूर शरीक होना। और फिर उन्होंने नवाज चौधरी आपस में लगे जतिंदर सिंह और इसी तरह फिर है नुपा जी कहते डॉक्टर साहब तुहाडे तो मैं एक न्यू वर्ड सीखिया है कि ये दमशल्ला एक होर मुंडे दा चैनल सी चड्डी धारी My goodness। और इसी तरह टोचा सिंह और मोहम्मद याकूब जी कहते गॉड ब्लेस खालिस्तान लॉन्ग लिव खालिस्तान गेट आउट फ्रॉम खालिस्तान एंड कश्मीर आउट आउट आउट। और इसी तरह कुलदीप कौर जी और हरजोत माल जी फिर कहते हाँ जी मोहम्मद याकूब जी वही पूछ रहे बसेस बारे किनिया जा रही हैं। और सरपंच जस गेल जी और याकूब साहब क्वाइट अर्ली इथों तुसी गुरुद्वारा रिचमंड हिल दे नेड़े हो ਜਾਂ ਫਲਸ਼ਿੰਗ ਤੋਂ ਵੀ ਹੋਏਗਾ, ਤੁਸੀਂ ਇਨਕੁਆਇਰ ਕਰਨਾ ਹੋਏਗਾ ਬਟ ਹੈ ਬੱਸਾਂ ਦਾ ਪ੍ਰਬੰਧ ਹੈ। ਹਾਂਜੀ ਰਣਜੀਤ ਸਿੰਘ ਜੀ ਔਰ ਇਸੇ ਤਰ੍ਹਾਂ ਫਿਰ ਲਾਡੀ ਸਿੰਘ ਥੈਂਕਸ ਕਹਿੰਦੇ ਸਰਪੰਚ ਜਸ ਗਿੱਲ ਜੀ ਕਹਿੰਦੇ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਜੀ ਗੁਰਫਤਿਹ ਖਾਲਸਾ ਜ਼ਿੰਦਾਬਾਦ। ਅਸੀਂ ਇੰਡੀਅਨ ਆਰਮੀ ਵਾਲੇ ਤੁਹਾਡਾ ਲਾਈਵ ਡੇਲੀ ਸੁਣਦੇ ਆ, ਬਹੁਤ ਵਧੀਆ ਤੇ ਦਮਦਾਰ ਵਾਲੀ ਇਨਫੋਰਮੇਸ਼ਨ ਦਿੰਦੇ ਹੋ। ਇਹ ਬੋਲ ਸਕਦੇ ਹਾਂ ਕਿ ਘੈਂਟ ਲਾਈਵ ਤੁਹਾਡਾ ਜਾਰੀ ਰੱਖੋ। ਸੋ ਨਾਈਸ ਥੈਂਕ ਯੂ ਸੋ ਮਚ। ਔਰ ਹਾਂਜੀ ਮੁਹੰਮਦ ਯਾਕੂਬ ਜੀ ਕਹਿੰਦੇ ਮੈਂ 1985 ਚ ਗਿਆ ਸੀ ਪ੍ਰੋਟੈਸਟ ਵਿੱਚ ਜਦੋਂ ਰਾਜੀਵ ਗਾਂਧੀ ਇੱਥੇ ਆਇਆ ਸੀਗਾ ਤੇ ਹੁਣ ਤਾਂ ਯਾਕੂਬ ਸਾਹਿਬ ਮੁੱਤਾਂ ਲੰਘ ਗਈਆਂ 85 ਦਾ ਰਾਜੀਵ ਰਿਮਾਈਂਡ ਕਰਵਾ ਰਹੇ ਨੇ ਕਹਿੰਦੇ ਮੈਂ ਇੱਥੇ ਰਹਿੰਦਾ ਸੀ ਇੱਥੇ ਕਰੋਨਾ ਚ ਕਹਿੰਦੇ ਮੈਂ ਰਹਿੰਦਾ ਸੀਗਾ। ਔਰ ਮਿਸਰਾ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਦੀਪ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਹਾਂਜੀ ਜਸਰੀਤ जी भी और इस अंदरजीत सिंह जी कहते डॉक्टर साहब वाहिगुरू जी का खालसा वाहिगुरू जी की फतेह। लोड़ है एक प्लेटफार्म ते आके लॉबी करन दी ते एक सिख थिंक टैंक बनाउण दी, सारियां जथेबंदियां नूं इकट्ठे होण दी लोड़ है जी। इंदरजीत सिंह जी तुसीं ठीक कह रहे हो पर मैं समझदा भी इस वेले जिहड़ा जिथे जिथे है वो अपने लैवल के उत्ते भी जिहड़ा काम कर रहा है वो मार्वलस है, अंडरस्टैंडिंग भी किसी ना किसी लैवल ते हो रही है। बिल्कुल जी। रेशम सिंह जी भी और इसी तरह याकूब जी कहते नो जस्टिस नो पीस। और इसी तरह सिख गर्चा जी भी और फिर इसी तरह न्यू लक्ष्मी रोडवेज भी वो भी फतेह बुलाते हैं। और जावेद बब्बर जी भी और सुखदेव सिंह बच्चू जी भी मनप्रीत सिंह जी भी कहते डॉक्टर साहब हुण इंग्लैंड सरकार भी गैर प्रवासियों को रिपोर्ट करने बारे फैसला लै रही है और इंग्लैंड में बहुत सारे पंजाबी काम करते हैं, जे उन्होंने रिपोर्ट करना शुरू करता तो बहुत सारा नुकसान होगा पंजाबियों का। मनप्रीत सिंह जी तुसीं ठीक कह रहे हो। कल की खबर ही है कि भी किन्ने हज़ार उन्होंने राउंड अप किए ने पंजाबी ढाबिਆਂ ਦੇ ਉੱਤੇ ਰੈਸਟੋਰੈਂਟਸ ਤੇ ਨੇਬਰਹੁੱਡਸ ਦੇ ਉੱਤੇ ਜਿਹੜੇ ਨੇ ਉਹ ਉਹਨਾਂ ਦੇ ਇਮੀਗ੍ਰੇਸ਼ਨ ਦੇ ਰੇਡ ਹੋ ਰਹੇ ਨੇ। ਔਰ ਈਵਨ ਆਸਟ੍ਰੇਲੀਆ 'ਚ ਵੀ ਇਸ ਕਿਸਮ ਦਾ ਰੁਝਾਨ ਸਿਆਸੀ ਧਿਰਾਂ ਵੱਲੋਂ ਬਣਾਇਆ ਜਾ ਰਿਹਾ ਕਿਉਂਕਿ
ਇਹ ਇੱਕ ਨਫ਼ਰਤ ਵੀ ਔਰ ਕਿਸੇ ਹੱਦ ਤੱਕ ਜਿਹੜੇ ਯੂਰਪ ਦੇ ਵਿੱਚ ਇੱਕ ਆਪਣੇ ਕਿਸਮ ਦਾ ਫਿਕਰ ਹੈ, ਯੂਕੇ ਵੀ ਉਸ ਤੋਂ ਕੋਈ ਘੱਟ ਨਹੀਂ ਹੈ ਕਿ ਵੀ ਉਹ ਇਹ ਕਿਸੇ ਹੱਦ ਤੱਕ ਵੀ ਜਾਣਗੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ। ਹਾਂਜੀ, ਇਸੇ ਤਰ੍ਹਾਂ ਗੁਰਜਾਨ ਸੋਈ ਜੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ where's the common sense in these people want to get rid of illegal immigrants from US and want other countries to settle Palestine? ਹਾਂ, ਰਾਜਵਿੰਦਰ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹੋ। ਤੁਹਾਡਾ ਵੀ ਇੱਥੋਂ ਤੁਸੀਂ ਕੱਢ ਰਹੇ ਹੋ ਤੇ ਉੱਥੇ ਜਿਹੜਾ ਉਹਨਾਂ ਦਾ ਮੁਲਕ ਹੈ ਉੱਥੋਂ ਕਹਿ ਰਹੇ ਵੀ ਇੱਥੇ ਇਹਨਾਂ ਨੂੰ ਵਸਣ ਨਾ ਦਿਓ ਤੇ ਦੂਜਿਆਂ ਨੂੰ ਕਹਿ ਰਹੇ ਹੋ ਕਿ ਜੀ ਇਹਨਾਂ ਨੂੰ ਲਾਓ ਤੁਸੀਂ ਇਜਿਪਟ ਨੂੰ ਔਰ ਜਾਰਡਨ ਨੂੰ। ਹਾਂਜੀ, ਔਰ ਇਸੇ ਤਰ੍ਹਾਂ मोहम्मद याकूब जी कहते कि जबरदस्त डॉक्टर साहब अमल से जिंदगी बनती है जन्नत भी जहन्नम में जो तुसी। हाँ जी, ये खाकी अपनी फितरत से ना नूरी है ना नारी है, अलामा इकबाल। हाँ जी, अमरजीत निज्जर जी भी और अमरीक सिंह जी भी, ये सुल्तान बॉय जी भी, ये भी सत श्री अकाल कहते डॉक्टर साहब एंड सिस्टर डिस्कशन इज डिस्ट्रक्शन। हाँ जी, डिस्ट्रक्शन इज philosophy of Roman Brahmin and he tells our God Shiva Murga etc is the first religion of Hindus, so funny। ਹਾਂ, ਇਹ ਦੱਸ ਰਹੇ ਨੇ ਵੀ ਇਹਨਾਂ ਦਾ ਕਨੈਕਸ਼ਨ ਕੀ ਹੈ, ਜਿਹੜੇ ਰੋਮਨ ਗॉड ਵੀ ਨੇ ਔਰ ਡਿਸਟਰਕਸ਼ਨ ਔਰ ਦੂਜਾ ਸ਼ਿਵਾ ਦੇ ਨਾਲ ਹੀ ਡਿਸਟਰਕਸ਼ਨ ਜੋੜੀ ਹੋਈ ਹੈ जी। और जसवीर सिंह जी भी और हंग सिंह जी कहते 185 ने जमीन ली है पर उसारी कोई नहीं कर सकिया और कोई दुकान भी नहीं और हाँ जी कहते कोई दुकान ते घर भी नहीं बना सकिया। और सतानबाई जी कहते हैं कश्मीरी लीडर्स एंड पीपल्स आर ऑनेस्टली स्टैंडिंग फॉर फ्रीडम नॉट जस्ट लाइक पंजाबी टेरर। ਸਤਾਨ ਬॉय ਜੀ ਤੁਸੀਂ ਸ਼ੈਤਾਨ ਤੇ ਨਹੀਂ ਲੱਗਦੇ, ਤੁਸੀਂ ਤਾਂ ਸਿਆਣੇ ਲੱਗਦੇ ਹੋ। ਟ੍ਰੇਟਰ ਹਰ ਪਾਸਿਆਂ 'ਚ ਵੀ ਨੇ, ਉਹਨਾਂ 'ਚ ਵੀ ਉਹ ਅਬਦੁੱਲਿਆਂ ਦੀ ਲੜਾਈ ਜਿਹੜੀ ਹੈ ਉਹ ਸ਼ੇਖ ਅਬਦੁੱਲਾ, ਫਾਰੂਕ ਅਬਦੁੱਲਾ, ਉਮਰ ਅਬਦੁੱਲਾ ਔਰ ਹੋਰ ਕਿੰਨੇ ਸੋ ਇਹ ਨਾਲ ਹੀ ਰਹਿੰਦੇ ਨੇ। ਇੱਕ ਪਾਸੇ ਨਾਇਕ ਨੇ, ਇੱਕ ਪਾਸੇ ਖਲਨਾਇਕ ਨੇ। ਤੁਸੀਂ ਵੈਸੇ ਨਾਇਕ ਹੋ, ਆਪਣੀ ਤੁਸੀਂ ਆਈਡੀ ਖਲਨਾਇਕ ਦੀ ਬਣਾਈ ਹੋਈ ਹੈ। ਬਿਲਕੁਲ ਜੀ। ਗੁਰਜੀਤ ਸਿੰਘ ਜੀ ਵੀ ਔਰ ਅਮਰਜੀਤ ਸਿੰਘ ਨਿੱਜਰ ਜੀ ਵੀ ਔਰ ਧਰਮ ਸਿੰਘ ਜੀ ਵੀ, ਤਜਿੰਦਰ ਸਿੰਘ ਜੀ ਵੀ ਔਰ ਜਗਦੀਪ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ ਕਹਿੰਦੇ ਚੜ੍ਹਦੇ ਤੇ ਲੈਂਦੇ ਪੰਜਾਬ ਨੂੰ ਸਲਾਮ। ਮੁਹੰਮਦ ਯਾਕੂਬ ਜੀ ਕਹਿੰਦੇ ਸ਼ੁਕਰੀਆ, ਦੇਸ਼ ਪੰਜਾਬ ਦੇ ਗੁਰਫਤਿਹ, ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।